ਆਪਾਂ ਖਬਰਾਂ ਵੱਲ ਚੱਲੀਏ ਤੇ ਇੱਕ ਬਹੁਤ ਹੀ ਦੁਖਦਾਈ ਖਬਰ ਕੈਲੀਫੋਰਨੀਆ ਦਾ ਸ਼ਹਿਰ ਸੈਨ ਮਟੇਓ ਜੋ ਬੇ ਏਰੀਏ ਦੇ ਵਿੱਚ ਆ ਉੱਥੋਂ ਆ ਰਹੀ ਆ। ਭਾਰਤੀ ਮੂਲ ਦੇ 4 ਜਾਣਿਆਂ ਦੀਆਂ ਬੋਡੀਜ਼ ਮਰਿਆ ਹੋਇਆਂ ਦੀਆਂ ਇੱਕ ਘਰ ਸੈਨ ਮਟੇਓ ਦੇ ਵਿੱਚੋਂ ਮਿਲੀਆਂ ਹੈਗੀਆਂ। ਇਹ ਜੋ ਸੈਨ ਮਟੇਓ ਕੈਲੀਫੋਰਨੀਆ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇੱਕ ਮਲਿਆਲੀ ਫੈਮਿਲੀ ਜੋ ਕੇਰਲਾ ਤੋਂ ਬਿਲੋਂਗ ਕਰਦੇ ਆ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਸੀ। ਉਹ 4 ਜਣਿਆਂ ਦੀਆਂ ਬੋਡੀਜ਼ ਮਿਲੀਆਂ ਆ ਜਿਨ੍ਹਾਂ ਦੇ ਵਿੱਚ 2 ਬੱਚੇ ਆ 4-4 ਸਾਲ ਦੇ ਤੇ ਇੱਕ ਹਸਬੈਂਡ ਐਂਡ ਵਾਈਫ ਹੈਗੇ ਆ। ਸੈਨ ਮਟੇਓ ਪੁਲਿਸ ਇਹ ਵੀ ਕਹਿ ਰਹੀ ਆ ਵੀ ਜਿਹੜਾ ਕਿਲਰ ਸੀ ਉਹ ਮਰਨ ਵਾਲਿਆਂ ਦੇ ਵਿੱਚ ਹੀ ਹੈਗਾ ਆ। ਸੋ ਲੱਗਦਾ ਆ ਵੀ ਜੋ ਹਸਬੈਂਡ ਸੀ ਉਸਨੇ ਆਪਣੀ ਵਾਈਫ ਨੂੰ ਗੋਲੀਆਂ ਮਾਰੀਆਂ ਤੇ ਬੱਚਿਆਂ ਨੂੰ ਹਜੇ ਪਤਾ ਨਹੀਂ ਲੱਗ ਰਿਹਾ ਵੀ ਉਹਨਾਂ ਦੀ ਜਿਹੜੀ ਮੌਤ ਆ ਕਿਸ ਤਰ੍ਹਾਂ ਹੋਈ ਹੈਗੀ ਆ। ਸੈਨ ਮਟੇਓ ਸ਼ਹਿਰ ਬੜਾ ਐਕਸਪੈਂਸਿਵ ਸ਼ਹਿਰ ਹੈਗਾ। ਇਹ ਜਿਹੜਾ ਪਰਿਵਾਰ ਆ ਜਿੱਥੇ ਰਹਿੰਦਾ ਸੀ ਸੈਨ ਮਟੇਓ ਚ ਉਸ ਘਰ ਦੀ ਪ੍ਰਾਈਸ $2.1 ਮਿਲੀਅਨ ਦੱਸੀ ਗਈ ਹੈਗੀ ਆ। 4 ਜਾਣਿਆਂ ਦੇ ਵਿੱਚ ਉਹਨਾਂ ਨੇ ਨਾਂ ਵੀ ਹੁਣ ਦੱਸ ਦਿੱਤੇ ਹੈਗੇ ਆ। ਇਹ ਫਰਵਰੀ 13 ਨੂੰ ਦੱਸਿਆ ਨਾਂ ਉਹਨਾਂ ਨੇ ਜੋ ਆਨੰਦ ਸੁਰਜੀਤ ਹੈਨਰੀ 42 ਸਾਲਾਂ ਦਾ, ਉਹਦੀ ਵਾਈਫ ਐਲਿਸ ਪ੍ਰਿਯੰਕਾ 40 ਸਾਲਾਂ ਦੀ ਤੇ 2 ਬੱਚੇ ਉਹਨਾਂ ਦੇ ਨੋਆ ਤੇ ਨੀਥਨ 4-4 ਸਾਲ ਦੇ। ਅਲਾਮੀਡਾ ਦੇ ਲੈਸ ਪਲਗਸ ਜੋ ਸਟਰੀਟ ਆ ਉੱਥੇ ਰਹਿੰਦੇ ਸੀ। ਇਸ ਤੋਂ ਪਹਿਲਾਂ ਨਿਊ ਜਰਸੀ ਦੇ ਵਿੱਚ ਰਹਿੰਦੇ ਸੀ ਤੇ ਕੁਝ ਸਾਲ ਪਹਿਲਾਂ ਇਹ ਕੈਲੀਫੋਰਨੀਆ ਦੇ ਸ਼ਹਿਰ ਜੋ ਸੈਨ ਮਟੇਓ ਆ ਉੱਥੇ ਮੂਵ ਹੋ ਗਏ। ਪੁਲਿਸ ਦੇ ਮੁਤਾਬਕ 2 ਵਿਕਟਮਸ ਗਨ ਸ਼ਾਟ ਵੂਨਸ ਦੇ ਨਾਲ ਮਰੇ ਹੈਗੇ ਆ, ਜਾਣੀ ਕਿ ਹਸਬੈਂਡ ਐਂਡ ਵਾਈਫ ਤੇ ਬੱਚਿਆਂ ਦਾ ਜੋ ਆ ਉਹ ਹਜੇ ਪਤਾ ਨਹੀਂ ਲੱਗ ਸਕਿਆ। ਜੋ ਹਸਬੈਂਡ ਆ ਇਹ ਮੈਟਾ ਤੇ ਫੇਸਬੁੱਕ ਕੰਪਨੀ ਦੇ ਵਿੱਚ ਕੰਮ ਕਰਦਾ ਰਿਹਾ ਹੈਗਾ ਤੇ ਫੇਸਬੁੱਕ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਤੇ ਅਸੀਂ ਬਹੁਤ ਦੁਖੀ ਆ ਕਿ ਸਾਡੇ EMPLOYEE ਦੇ ਨਾਲ ਇਸ ਤਰ੍ਹਾਂ ਜਿਹੜੀ ਆ ਵਾਪਰਿਆ। ਉਸਦੇ ਪਰਿਵਾਰ ਦੇ ਨਾਲ 9mm ਦਾ ਪਿਸਟਲ ਜੋ ਲੋਡਡ ਮੈਗਜ਼ੀਨ ਦੇ ਨਾਲ ਸੀ ਉਹ ਵੀ ਬਾਥਰੂਮ ਦੇ ਵਿੱਚ ਲੱਭਿਆ ਹੈ। ਹਸਬੈਂਡ ਵਾਈਫ ਦੀ ਬੋਡੀ ਜੋ ਬਾਥਰੂਮ 'ਚ ਲੱਭੀ ਗਈ ਆ, ਬੱਚੇ ਬਾਹਰ ਸੋਫੇ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਲੱਭੀਆਂ ਹੈਗੀਆਂ ਆ। ਸੋ ਇਹ ਪਤਾ ਨਹੀਂ ਚੱਲ ਸਕਿਆ ਵੀ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਮੌਤ ਆ ਉਹ ਕਿਸ ਤਰ੍ਹਾਂ ਹੋਈ ਹੈਗੀ ਆ। ਸੈਨ ਮਟੇਓ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਵੀ ਦੱਸਿਆ ਆ ਕਿ ਕਿਸੇ ਤਰ੍ਹਾਂ ਦੀ ਕੋਈ ਗੈਸ ਲੀਕੇਜ ਵਗੈਰਾ ਨਹੀਂ ਹੋਈ ਹੈਗੀ। ਕਈ ਵਾਰੀ ਇਦਾਂ ਹੁੰਦਾ ਵੀ ਗੈਸ ਲੀਕ ਕਰਕੇ ਜਾਂ ਕੋਈ ਅਪਲਾਈਐਂਸਸ ਮਾਲ ਫੰਕਸ਼ਨ ਕਰ ਜਾਣ ਉਹਦੇ ਨਾਲ ਮੌਤ ਹੋਈ ਹੋਵੇ। ਸੋਮਵਾਰ ਸਵੇਰੇ 9 ਵਜੇ ਦੇ ਕਰੀਬ 911 ਕਾਲ ਗਈ ਸੀ। ਉਸ ਤੋਂ ਬਾਅਦ ਜਦੋਂ ਦਰਵਾਜ਼ਾ ਤੋੜਿਆ ਪੁਲਿਸ ਨੇ ਤੇ ਅਨਲੌਕ ਵਿੰਡੋ ਸੀਆਂ ਉਹਦੇ ਰਾਹੀਂ ਜਾ ਕੇ ਵੀ ਤੇ ਫਿਰ ਦੇਖਿਆ ਵੀ ਉੱਥੇ 4 ਬੋਡੀਜ਼ ਪਈਆਂ ਹੋਈਆਂ ਸੀਆਂ। ਆਨੰਦ ਤੇ ਐਲਿਸ ਦੋਨੋਂ ਹਸਬੈਂਡ ਵਾਈਫ IT ਪ੍ਰੋਫੈਸ਼ਨਲ ਆ, ਬੜੇ ਹਾਈ ਪੇਇੰਗ ਜੌਬਸ ਉਹ ਕਰਦੇ ਸੀ। ਉਹਨਾਂ ਦੇ ਕੋਲ ਜੌਬਸ ਸੀਗੀਆਂ। ਪਿਛਲੇ 9 ਸਾਲਾਂ ਤੋਂ USA ਦੇ ਵਿੱਚ ਰਹਿ ਰਹੇ ਸੀ। ਜਿਹੜਾ ਆਨੰਦ ਆ ਉਹ ਇੱਕ ਸੌਫਟਵੇਅਰ ਇੰਜੀਨੀਅਰ ਸੀ, ਫੇਸਬੁੱਕ ਲਈ ਵੀ ਮੈਟਾ ਲਈ ਵੀ ਕੰਮ ਕਰਦਾ ਰਿਹਾ। ਅਲੀਸ ਜੋ ਆ ਐਲਿਸ ਉਹ ਸੀਨੀਅਰ ਐਨਾਲਿਸਟ ਸੀ ਜ਼ੀਲੋ ਕੰਪਨੀ ਦੇ ਲਈ। ਨਿਊ ਜਰਸੀ ਤੋਂ 2 ਸਾਲ ਪਹਿਲਾਂ ਹੀ ਹਜੇ ਸੈਨ ਮਟੇਓ ਦੇ ਵਿੱਚ ਉਹਨਾਂ ਨੇ $2.1 ਮਿਲੀਅਨ ਦਾ ਘਰ ਖਰੀਦਿਆ ਸੀਗਾ। ਕਹਿੰਦੇ ਹਸਬੈਂਡ ਐਂਡ ਵਾਈਫ ਦੇ ਵਿੱਚ ਡਿਵੋਰਸ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਸੀ, ਪਰ ਕਿਸੇ ਨੂੰ ਰਹਿੰਦੇ ਵੀ ਇਕੱਠੇ ਸੀਗੇ, ਹਜੇ ਕੋਈ ਡਿਵੋਰਸ ਉਹਨਾਂ ਦਾ ਫਾਈਨਲ ਨਹੀਂ ਹੋਇਆ ਸੀ। ਪਰ ਜਿਹੜੇ ਪਰਿਵਾਰਕ ਮੈਂਬਰਸ ਆ ਜਾਂ ਉਹਨਾਂ ਦੇ ਜਾਣ ਪਛਾਣ ਵਾਲੇ ਦੋਸਤ ਮਿੱਤਰ ਆ ਉਹ ਕਹਿੰਦੇ ਵੀ ਕਦੇ ਅਸੀਂ ਸੋਚਿਆ ਨਹੀਂ ਸੀ ਵੀ ਇਹ ਸਿਚੁਏਸ਼ਨ ਇੱਥੇ ਤੱਕ ਪਹੁੰਚ ਜਾਊਗੀ। 2016 ਦੇ ਵਿੱਚ ਉਹਨਾਂ ਨੇ ਡਿਵੋਰਸ ਫਾਈਲ ਕੀਤਾ ਸੀ ਪਰ ਕਦੇ ਵੀ ਉਹ ਫਾਈਨਲਾਈਜ਼ ਨਹੀਂ ਹੋਇਆ। ਓਰੀਜਨਲੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਕੇਰਲਾ ਇੰਡੀਆ ਤੋਂ ਸੀ ਤੇ ਹੁਣ ਉਹ ਸੈਨ ਮਟੇਓ ਬੇ ਏਰੀਏ ਦਾ ਸ਼ਹਿਰ ਆ ਜੋ ਉੱਥੇ ਕੈਲੀਫੋਰਨੀਆ ਦੇ ਵਿੱਚ 2020 ਤੋਂ ਰਹਿ ਰਹੇ ਸੀ। ਸੋ ਜਿਹੜੇ ਸੋਰਸਸ ਆ ਉਹ ਇਨਵੈਸਟੀਗੇਟ ਕਰ ਰਹੇ ਆ ਵੀ ਮਰਡਰ ਸੁਸਾਈਡ ਹੈਗਾ ਆ, ਕਿਉਂਕਿ ਬੱਚੇ ਕਿਸ ਤਰ੍ਹਾਂ ਮਰੇ ਆ ਇਹ ਨਹੀਂ ਪਤਾ ਚੱਲ ਰਿਹਾ ਹੈਗਾ। ਪਰ ਲੀਥਲ ਓਵਰਡੋਜ਼ ਦਿੱਤੀ ਆ, ਟਰਾਮਾ ਤਾਂ ਨਹੀਂ ਹੋਇਆ ਕਿਸੇ ਤਰ੍ਹਾਂ ਦਾ, ਪਰ ਦੋਨੋਂ ਜੋ ਹਸਬੈਂਡ ਵਾਈਫ ਆ ਉਹਨਾਂ ਦੇ ਇੱਕ ਦੂਜੇ ਦੇ ਜਿਹੜੀਆਂ ਗੋਲੀਆਂ ਆ ਉਹ ਲੱਗੀਆਂ ਹੋਈਆਂ ਸੀਆਂ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆ ਇਹ ਬੇ ਏਰੀਆ ਦੇ ਸ਼ਹਿਰ ਸੈਨ ਮਟੇਓ ਕੈਲੀਫੋਰਨੀਆ ਤੋਂ ਆ ਰਹੀ ਹੈ। ਜੀ।